ਸਭ ਤੋਂ ਪਹਿਲਾਂ ਤਾਂ ਡਾਕਟਰ ਆਮਿਰ ਅਲ ਮਸ਼ਕੀ ਸਾਹਿਬ ਬਹੁਤ ਹੀ ਵੱਡੀ ਖਬਰ ਹੈ ਸਾਡੇ ਲਈ, ਤਾਂ ਬੜੀ ਖੁਸ਼ੀ ਦੀ ਖਬਰ ਹੈ। ਜ਼ਾਹਿਰੀ ਗੱਲ ਹੈ ਕਿ ਪਾਕਿਸਤਾਨ ਦਾ ਇੱਕ ਕਿਰਦਾਰ ਜਿਹੜਾ ਪਾਕਿਸਤਾਨ ਅਦਾ ਕਰ ਰਿਹਾ ਸੀ ਔਰ ਉਹਦੇ ਵਿੱਚ ਪਾਕਿਸਤਾਨ ਨੂੰ ਬੜੀ ਜਿੱਤ ਹੋਈ ਹੈ। ਅੱਜ ਪੂਰੀ ਕੌਮ ਲਈ ਬੜੀ ਖੁਸ਼ੀ ਦਾ ਦਿਨ ਹੈ। ਦੱਸ ਦਿਓ ਕਿ ਜਿਹੜਾ ਪਾਕਿਸਤਾਨ ਦਾ ਕਿਰਦਾਰ ਹੈ ਜੰਗਬੰਦੀ ਲਈ, ਇਹਨੂੰ ਤੁਸੀਂ ਕਿਸ ਤਰ੍ਹਾਂ ਵੇਖ ਰਹੇ ਹੋ ਸਰ? जी बिल्कुल, मैं समझना वा कि सब तो पहले तो पूरी पाकिस्तानी कौम नू, धरती मां नू बहुत बहुत बधाइयां इस सिर ते ताज सजन दियां, क्योंकि वजह है वे कि पाकिस्तान पूरी दी पूरी कौम दी बहुत बड़ी एक कामयाबी है। और ਇਹਦੇ ਵਿੱਚ ਫੀਲਡ ਮਾਰਸ਼ਲ ਆਸਿਮ ਮੁਨੀਰ ਸਾਹਿਬ ਦਾ ਬੜਾ ਵੱਡਾ ਕਿਰਦਾਰ ਹੈ, ਜਿਨਕੇ ਦਾ ਬੜਾ ਮੁਸ਼ਕਲ ਕੰਮ ਸੀ, ਪੰਜਾਬੀ ਚ ਕਹਿੰਦਾ ਬੜਾ ਮੁਸ਼ਕਲ ਪੈਂਡਾ ਸੀ ਜਿਹੜਾ ਤੈਅ ਕੀਤਾ ਹੈ। ਔਰ ਇਹਦੇ ਵਿੱਚ ਇਹ ਜਿਹੜੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਦੀਆਂ ਕੋਸ਼ਿਸ਼ਾਂ ਨੇ ਔਰ ਜਿਹੜੀ ਉਹਨਾਂ ਨੇ ਸਾਰਿਆਂ ਧਿਰਾਂ ਦੇ ਨਾਲ ਰਲ ਮਿਲ ਕੇ ਕੋਸ਼ਿਸ਼ਾਂ ਕਰਕੇ ਜਿਸ ਅੰਦਾਜ਼ ਨਾਲ ਇਸ ਮੁਕਾਮ ਤੇ ਪਹੁੰਚਾਇਆ ਹੈ ਕਿ ਦੁਨੀਆ ਸਭ ਤੋਂ ਵੱਡੀ ਜੰਗ ਦੇ ਅੱਗੇ ਕਿਨਾਰੇ ਤੇ ਖੜੀ ਸੀ। ਔਰ ਇੰਜ ਲੱਗ ਰਿਹਾ ਸੀ ਜਿਵੇਂ ਉਹ ਜਿਹੜੀ ਸਦਰ ਟਰੰਪ ਗੱਲਾਂ ਕਰ ਰਹੇ ਸਨ ਕਿ ਤਹਿਜ਼ੀਬ ਮੁਕਾ ਦਿੰਦੇ, ਹਮੇਸ਼ਾ ਵਾਸਤੇ ਦੁਨੀਆ ਦੇ ਨਕਸ਼ੇ ਤੋਂ ਮਿਟਾ ਦਿੰਦੇ, ਤੇ ਅਗਰ ਉਹ ਇਹਦੇ ਚ ਕੁਝ ਵੀ ਹੋ ਜਾਂਦਾ, ਕਿਉਂਕਿ ਉਹਦਾ ਇਸ਼ਾਰਾ ਸੀ ਕੈਮੀਕਲ ਵਾਰ ਤੇ ਐਟਮੀ ਧਮਾਕੇ, ਐਟਮੀ ਜੰਗ ਦੇ ਵੱਲ, ਤੇ ਉਹ ਸੂਰਤ ਹਾਲ ਜਿਹੜੀ ਹੈ ਨਾਕਾਬਲੇ ਬਰਦਾਸ਼ਤ ਸੀ ਪੂਰੀ ਦੁਨੀਆ ਵਾਸਤੇ ਵੀ। ਤੇ ਉਹਦੇ ਜਿਹੜੇ ਨਤਾਇਜ ਸਨ, ਉਹਦੀਆਂ ਜਿਹੜੀਆਂ ਨਤੀਜੇ ਆਣੇ ਸੀ, ਉਹ ਸ਼ਾਇਦ ਮੇਰਾ ਖਿਆਲ ਹੈ ਕਿ ਅਗਲੇ 100 ਸਾਲ ਤੱਕ ਇਸ ਪੂਰੀ ਕੁਰਾ ਅਰਜ਼ ਨੂੰ ਜਿਹੜੇ ਨਾ ਉਹਨਾਂ ਦਾ ਅਸਰਾਤ ਆਣੇ ਸੀ। ਪਾਕਿਸਤਾਨ ਦੀ ਕਾਮਯਾਬੀ, ਪਾਕਿਸਤਾਨ ਨੇ ਇੱਕੋ ਵਕਤ ਦੇ ਉੱਤੇ ਜਿੰਨੇ ਵੀ ਇਸ ਦੇ ਫਰੀਕ ਸਨ, ਜਿੰਨੇ ਵੀ ਇਸ ਦੇ ਵਿੱਚ ਹੈਗੇ ਸਨ ਸ਼ਾਮਿਲ ਜੰਗ ਦੇ ਵਿੱਚ, ਚਾਹੇ ਅਮਰੀਕਾ ਹੈ, ਇਸਰਾਈਲ ਨੂੰ ਛੱਡ ਕੇ ਈਰਾਨ, ਸਾਊਦੀ ਅਰਬ, ਚਾਈਨਾ, ਸਾਰਿਆਂ ਨੂੰ ਅੰਗੇਜ ਕੀਤਾ। ਸਾਰਿਆਂ ਦੇ ਨਾਲ ਮਿਲ ਕੇ ਪਾਕਿਸਤਾਨ ਨੇ ਇੱਕ ਇਕੱਠ ਦੇ ਨਾਲ ਇੱਕ ਕੋਸ਼ਿਸ਼ ਕੀਤੀ ਕਿ ਉਹਨਾਂ ਨੂੰ ਇੱਕ ਜਗ੍ਹਾ ਦੇ ਉੱਤੇ ਇਕੱਠਾ ਕੀਤਾ ਜਾਏ। ਔਰ ਉਹ ਸਭ ਤੋਂ ਵੱਡਾ ਪੁਆਇੰਟ ਇਹੋ ਸੀ ਕਿ ਜੀ ਜੰਗ ਕਿਸੇ ਵਾਸਤੇ ਵੀ ਚੰਗੀ ਨਹੀਂ, ਇਹ ਜੰਗ ਤਬਾਹੀ ਲਿਆਏਗੀ। ਜੰਗ ਦੁਨੀਆ ਦੇ ਵਿੱਚ ਮਈਸ਼ਤ ਦੇ ਇਤਬਾਰ ਨਾਲ ਤੁਸੀਂ ਦੇਖੋ ਕਿ ਸਾਰੀਆਂ ਸਟਾਕ ਐਕਸਚੇਂਜਾਂ ਕ੍ਰੈਸ਼ ਕਰ ਰਹੀਆਂ ਸਨ, ਪਾਕਿਸਤਾਨ ਸਮੇਤ ਦੁਨੀਆ ਸਾਰੀ ਪੈਟਰੋਲ ਦੀ ਪ੍ਰਾਈਸਾਂ ਕਿੱਥੇ ਚਲੀਆਂ ਗਈਆਂ ਸਨ। ਔਰ ਬਾਕੀ ਜਿਹੜੇ ਮਾਮਲਾਤ ਸਨ ਉਹਨਾਂ ਦੇ ਵਿੱਚ ਇੱਕ ਗੱਲ ਸਮਝ ਆਈ ਹੋ ਹੈ ਕਿ ਅਗਰ ਨੀਅਤ ਸਾਫ਼ ਹੋਵੇ ਤੇ ਮੁਸ਼ਕਿਲ ਤੋਂ ਮੁਸ਼ਕਿਲ ਪੈਂਡਾ ਵੀ ਤੈਅ ਹੋ ਜਾਂਦਾ ਹੈ। ਅੱਛਾ ਆਮਿਰ ਅਲ ਮਸ਼ਕੀ ਸਾਹਿਬ, ਪਹਿਲੇ ਦਿਨ ਤੋਂ ਅਮਰੀਕੀ ਸਦਰ ਟਰੰਪ ਹੋਣ, ਉਹਨਾਂ ਦੇ ਜਿਹੜੇ ਵਜ਼ੀਰ ਜੰਗ ਨੇ ਉਹ ਹੋਣ, ਜਾਂ ਉਹਨਾਂ ਦੇ ਜੁਆਇੰਟ ਚੀਫ ਆਫ ਸਟਾਫ ਡੈਨ ਕੈਨ ਹੋਣ, ਉਹ ਬੜੇ ਦਾਅਵੇ ਕਰ ਰਹੇ ਨੇ। ਅੱਜ ਉਹਨਾਂ ਇੱਕ ਪ੍ਰੈਸ ਕਾਨਫਰੰਸ ਕੀਤੀ, ਉਹਨਾਂ ਕਿਹਾ ਕਿ ਜੀ ਸਾਡੀ ਜਿੱਤ ਹੋ ਗਈ ਹੈ, ਅਸੀਂ ਸਾਰੇ ਅਹਦਾਫ ਹਾਸਿਲ ਕਰ ਲਏ ਨੇ, ਔਰ ਨਾਲ ਇਹ ਵੀ ਧਮਕੀ ਲਾਈ ਹੈ ਕਿ ਇਹ ਆਰਜ਼ੀ ਜੰਗ ਬੰਦੀ ਹੈ, ਇਹ ਜੰਗ ਫਿਰ ਵੀ ਹੋ ਸਕਦੀ ਹੈ। ਇਹਨਾਂ ਦਾਅਵਿਆਂ ਨੂੰ ਤੁਸੀਂ ਕਿਸ ਤਰ੍ਹਾਂ ਵੇਖ ਰਹੇ ਹੋ? ਦੇਖੋ, ਇੱਕ ਚੀਜ਼ ਤੇ ਹੈ ਵੇ ਕਿ ਅੰਗਰੇਜ਼ੀ ਦਾ ਲਫ਼ਜ਼ ਹੈਗਾ ਫੇਸ ਸੇਵਿੰਗ। ਉਹ ਫੇਸ ਸੇਵਿੰਗ ਲੈ ਰਹੇ ਨੇ। ਪੂਰੀ ਦੁਨੀਆ ਜਾਣਦੀ ਹੈ ਕਿ ਜਿਸ ਅੰਦਾਜ਼ ਨਾਲ ਈਰਾਨ ਨੇ ਇਸਰਾਈਲ ਨੂੰ ਜੁੱਤੀਆਂ ਮਾਰੀਆਂ ਨੇ, ਇਸਰਾਈਲ ਦੇ ਉੱਤੇ ਭਰਪੂਰ ਹਮਲੇ ਕੀਤੇ ਨੇ, ਉਸ ਤੋਂ ਬਾਅਦ ਇਹ ਕਹਿਣਾ ਕਿ ਜੰਗ ਜਿੱਤ ਗਏ ਆ, ਇਹ ਆਪਣੇ ਆਪ ਨੂੰ ਖੁਸ਼ ਕਰਨ ਤੋਂ ਇਲਾਵਾ ਕੁਛ ਨਹੀਂ। ਆਪਣੀ ਕੌਮ ਨੂੰ ਉਹੀ ਗੱਲ ਹੈ ਕਿ ਜਿਸ ਤਰ੍ਹਾਂ ਮਰਜ਼ੀ ਦੀਆਂ ਗੱਲਾਂ ਦੱਸਣ, ਲੇਕਿਨ ਹਕੀਕਤ ਇਹ ਵੇ ਕਿ ਅਮਰੀਕਾ ਖੁਦ ਇਸ ਦਲਦਲ ਵਿੱਚ ਫਸ ਗਿਆ ਸੀ ਔਰ ਪਾਕਿਸਤਾਨ ਨੇ ਉਹਨੂੰ ਕੱਢਿਆ, ਜਿਹੜੀ ਬੁਨਿਆਦੀ ਗੱਲ ਹੈ। ਲੇਕਿਨ ਇਹ ਵੇ ਕਿ ਚੂੰਕਿ ਉਹਨਾਂ ਨੇ ਆਪਣਾ ਇੱਕ ਸਿਆਸੀ ਬਿਆਨੀਆ ਬਣਾਉਣਾ ਹੈ, ਉਹ ਬਣਾਉਂਦੇ ਰਹਿਣ। ਹਕੀਕਤ ਜਿਹੜੀ ਹੈ ਉਹ ਦੁਨੀਆ ਨੂੰ ਪਤਾ ਹੀ ਹੈ। ਉਹਦੇ ਵਿੱਚ ਅਮਰੀਕੀ ਫੌਜੀਆਂ ਦੀਆਂ ਲਾਸ਼ਾਂ ਵੀ ਗਈਆਂ ਨੇ, ਅਮਰੀਕਾ ਦੇ ਟੈਂਕ, ਅਮਰੀਕਾ ਦੇ ਹੈਲੀਕਾਪਟਰ, ਅਮਰੀਕਾ ਦੀਆਂ ਜਹਾਜ਼ F-35, ਸਾਰਾ ਕੁਝ ਤਬਾਹ ਹੋਇਆ ਹੈ, ਦੁਨੀਆ ਨੇ ਦੇਖਿਆ। ਔਰ ਤੀਸਰੀ ਗੱਲ ਹੈ ਕਿ ਈਰਾਨ ਦੀ ਲੀਡਰਸ਼ਿਪ ਨੂੰ ਉਹਨਾਂ ਨੇ ਸ਼ਹੀਦ ਕੀਤਾ, ਤੇ ਉਹਦੇ ਮੁਕਾਬਲੇ ਤੇ ਉਹਦੇ ਬਾਅਦ ਜਿਹੜੀ ਨਵੀਂ ਲੀਡਰਸ਼ਿਪ ਆਈ ਉਹ ਖਾਮਨਾਈ ਦੇ ਬੇਟੇ ਨੇ, ਮੁਸ਼ਤਬਾ ਖਾਮਨਾਈ, ਉਹ ਉਸ ਤੋਂ ਜ਼ਿਆਦਾ ਕਟਰ ਮਿਜ਼ਾਜ ਨੇ, ਉਹ ਉਸ ਤੋਂ ਜ਼ਿਆਦਾ ਅਮਰੀਕਾ ਦੇ ਮੁਖਾਲਿਫ ਨੇ ਔਰ ਉਸ ਤੋਂ ਜ਼ਿਆਦਾ ਜੰਗਜੂ ਨੇ। ਐਸੀ ਤਰ੍ਹਾਂ ਜਿਹੜੇ ਕਾਲੀਬਾਫ ਨੇ ਜਾਂ ਅਬਾਸ ਇਰਾਕਚੀ ਨੇ, ਉਹ ਸਾਰੀ ਉਹੀ ਆਈਡੀਓਲੋਜੀ ਅੱਗੇ ਆ ਰਹੀ ਹੈ। ਮੈਂ ਸਮਝਣਾ ਕਿ ਦੇਖੋ, ਆਪਣੇ ਜਿੱਤ ਦੇ ਦਾਅਵੇ ਕਰਨਾ ਹੋਰ ਗੱਲ ਹੈ ਤੇ ਗਰਾਊਂਡ ਰਿਐਲਿਟੀ ਹੋਰ ਹੈ। ਪਾਕਿਸਤਾਨ ਨੂੰ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿਹੜਾ ਕੀ ਦਾਅਵਾ ਕਰ ਰਿਹਾ। ਦੇਖੋ, ਪੂਰੇ ਤਹਿਰਾਨ ਦੇ ਵਿੱਚ ਖੁਸ਼ੀ ਦਾ ਜਸ਼ਨ ਮਨਾਇਆ ਗਿਆ, ਫਤਹ ਦਾ ਜਸ਼ਨ ਮਨਾਇਆ ਗਿਆ, ਉਹਦੇ ਨਾਲ ਨਾਲ ਪਾਕਿਸਤਾਨ ਦਾ ਸ਼ੁਕਰੀਆ ਅਦਾ ਕੀਤਾ ਗਿਆ। ਤੇ ਨਾਲ ਨਾਲ ਇੱਕ ਬੜੀ ਅਹਿਮ ਗੱਲ ਹੈ, ਉਹ ਇਹ ਵੀ ਕਿ ਪਾਕਿਸਤਾਨ ਇਹ ਕਹਿ ਰਿਹਾ ਹੈ ਕਿ ਜੀ ਇਹ ਜੰਗਬੰਦੀ ਮੁਸਤਕਿਲ ਇੱਕੋ ਹੀ ਸੂਰਤ ਵਿੱਚ ਹੋ ਸਕਦੀ ਹੈ ਕਿ ਅਗਰ ਇਸਰਾਈਲ ਕੋਈ ਸ਼ਰਾਰਤ ਨਾ ਕਰੇ, ਇਸਰਾਈਲ ਦੇ ਵੱਲੋਂ ਕੋਈ ਪੰਗਾ ਨਾ ਲਿੱਤਾ ਜਾਏ। ਪਾਕਿਸਤਾਨ ਨੇ ਈਰਾਨ ਨੂੰ ਇਨਸ਼ੋਰ ਕੀਤਾ ਹੈ ਕਿ ਈਰਾਨ ਦੇ ਵੱਲੋਂ ਪਹਿਲੇ ਹਮਲਾ ਨਹੀਂ ਹੋਏਗਾ। ਦੇਖੋ, ਕੱਲ ਆਖਰੀ ਮਿੰਟਾਂ ਵਿੱਚ ਜਿਸ ਤਰ੍ਹਾਂ ਸਾਊਦੀ ਅਰਬ ਤੇ ਅਟੈਕ ਹੋਇਆ ਔਰ ਜੋ ਸੂਰਤ-ਏ-ਹਾਲ ਬਣੀ, ਉਹ ਬੜੀ ਖਤਰਨਾਕ ਸੀ। ਉਹਨੂੰ ਪਾਕਿਸਤਾਨ ਨੇ ਜਿਸ ਤਰ੍ਹਾਂ ਹੈਂਡਲ ਕੀਤਾ ਹੈ, ਮੈਂ ਸਮਝਣਾ ਕਿ ਉਹ ਤਾਰੀਖ ਦੀ ਕਿਤਾਬਾਂ ਹੀ ਲਿਖਿਆ ਜਾਏਗਾ ਕਿ ਕਿਸ ਤਰ੍ਹਾਂ ਇੱਕ ਮਾਮਲਾ ਬਣਦੇ ਬਿਲਕੁਲ ਤਬਾਹੀ ਦੇ ਕਿਨਾਰੇ ਤੇ ਗਿਆ ਤੇ ਉਹਨੂੰ ਪਾਕਿਸਤਾਨ ਦੁਬਾਰਾ ਵਾਪਸ ਉਸੇ ਜਗ੍ਹਾ ਤੇ ਲੈ ਕੇ ਆਇਆ ਕਿ ਚੰਦ ਘੰਟੇ ਬਾਅਦ ਸੀਜ਼ ਫਾਇਰ ਹੋ ਗਿਆ। ਮੈਂ ਇੱਕ ਤੁਹਾਨੂੰ ਗੱਲ ਦੱਸਾਂ ਕਿ ਅਮਰੀਕਾ ਦੇ ਵਿੱਚ ਸਖਤ ਮੁਖਾਲਫਤ ਚੱਲ ਰਹੀ ਹੈ ਇਸ ਜੰਗ ਦੀ, ਇਸਰਾਈਲ ਦੀ। ਤਾਰੀਖ ਦੇ ਵਿੱਚ ਪਹਿਲਾ ਮੌਕਾ ਹੈ ਕਿ ਅਮਰੀਕੀਆਂ ਨੂੰ ਅੰਦਾਜ਼ਾ ਹੋਇਆ ਹੈ ਕਿ ਯਹੂਦੀ ਤੇ ਇਸਰਾਈਲੀ ਜਿਹੜੇ ਨੇ ਉਹ ਕਿਸ ਤਰ੍ਹਾਂ ਅਮਰੀਕਾ ਦੀ 28 ਕਰੋੜ ਆਵਾਮ ਤੇ
ਅਮਰੀਕਾ ਦੀ ਅਰਬਾਂ ਖਰਬਾਂ ਡਾਲਰ ਦੀ ਮਈਸ਼ੀਅਤ ਨੂੰ ਯਰਗਮਾਲ ਬਣਾ ਕੇ ਬੈਠੇ ਹੋਏ ਨੇ। ਔਰ ਅਮਰੀਕਾ ਸਾਰਾ ਜਿਹੜਾ ਹੈ ਉਹ ਜਿੱਥੇ ਪੂਰੀ ਦੁਨੀਆ ਨੂੰ ਨਚਾਉਂਦਾ ਹੈ, ਉੱਥੇ ਅਮਰੀਕਾ ਜਿਹੜਾ ਹੈ ਉਹ ਜੀ ਇਸਰਾਈਲ ਦੇ ਇਸ਼ਾਰਿਆਂ ਤੇ ਨੱਚ ਰਿਹਾ ਹੈ, ਜਿਹੜੀ ਸੂਰਤ-ਏ-ਹਾਲ ਬੜੀ ਖਤਰਨਾਕ ਹੈ। ਡਾਕਟਰ ਸਾਹਿਬ ਇੱਕ ਬਹੁਤ ਵੱਡਾ ਟਰਸਟ ਡੈਫਿਸਿਟ ਹੈ। ਪਹਿਲੇ ਵੀ ਈਰਾਨ ਦਾ ਇਹ ਕਹਿਣਾ ਹੈ ਕਿ ਜੀ ਸਾਡੇ ਨਾਲ ਮੁਜ਼ਾਕਰਾਤ ਕੀਤੇ ਗਏ, ਮੁਜ਼ਾਕਰਾਤ ਦਾ ਇੱਕ ਖੇਡ ਰਚਾਇਆ ਗਿਆ ਔਰ ਉਸ ਦੌਰਾਨ ਸਾਡੇ ਉੱਤੇ ਹਮਲਾ ਕੀਤਾ ਗਿਆ। ਇੱਕ ਵਾਰੀ ਫਿਰ ਮੁਜ਼ਾਕਰਾਤ ਹੋ ਰਹੇ ਨੇ ਔਰ ਨਜ਼ਰ ਆ ਰਿਹਾ ਹੈ ਕਿ ਇੱਕ ਜਿਹੜਾ ਟਰਸਟ ਡੈਫਿਸਿਟ ਹੈ ਉਹ ਮੌਜੂਦ ਹੈ ਇਹਨਾਂ ਦੋਵਾਂ ਦੇ ਮੁਮਾਲਿਕ ਦੇ ਦਰਮਿਆਨ, ਤੇ ਇਹ ਫਿਰ ਕਿਸ ਤਰ੍ਹਾਂ ਖਤਮ ਕੀਤਾ ਜਾਏਗਾ ਇਸ ਟਰਸਟ ਨੂੰ, ਟਰਸਟ ਡੈਫਿਸਿਟ ਜਿਹੜਾ ਹੈ? ਸ਼ਾਹਿਦ ਭਾਈ, ਇਹਦੇ ਵਿੱਚ ਸਭ ਤੋਂ ਅਹਿਮ ਕਿਰਦਾਰ ਉਹ ਹੀ ਹੁੰਦਾ ਹੈ ਜਿਹਨੂੰ ਕਹਿੰਦਾ ਅਸੀਂ ਜ਼ਮਾਨਤ ਜਿਹੜੇ ਦੇ ਰਹੇ ਨੇ। ਦੇਖੋ, ਈਰਾਨ ਦੇ ਵੱਲੋਂ ਜ਼ਮਾਨਤ ਦੇ ਰਿਹਾ ਹੈ ਚਾਈਨਾ ਤੇ ਪਾਕਿਸਤਾਨ ਤੇ ਤੁਰਕੀ ਤੇ ਮਿਸਰ, ਕਿ ਜੀ ਈਰਾਨ ਵੱਲੋਂ ਪਹਿਲੇ ਕੋਈ ਕਾਰਵਾਈ ਨਹੀਂ ਹੋਏਗੀ। ਦੂਜੇ ਪਾਸੇ ਆ ਜਾਂਦਾ ਹੈ ਇਸਰਾਈਲ, ਔਰ ਇਸਰਾਈਲ ਦੀ ਜ਼ਮਾਨਤ ਪੂਰੀ ਦੁਨੀਆ 'ਚ ਅਗਰ ਕੋਈ ਦੇ ਸਕਦਾ ਹੈ, ਇਸਰਾਈਲ ਨੂੰ ਕੋਈ ਰੋਕ ਸਕਦਾ ਹੈ ਇੱਕ ਬਦਮਸਤ ਹਾਥੀ ਨੂੰ, ਤੇ ਉਹ ਅਮਰੀਕਾ ਹੈ। ਅਮਰੀਕਾ ਦੀ ਜ਼ਿੰਮੇਵਾਰੀ ਹੈ ਕਿ ਉਹ ਇਸਰਾਈਲ ਨੂੰ ਨੱਥ ਪਾ ਕੇ ਰੱਖੇ, ਇਸਰਾਈਲ ਨੂੰ ਰੋਕ ਕੇ ਰੱਖੇ। ਤੇ ਦੂਜੇ ਪਾਸੇ ਮੈਂ ਨਹੀਂ ਸਮਝਦਾ ਕਿ ਕਦੀ ਵੀ ਈਰਾਨ ਇਸ ਜੰਗ ਨੂੰ ਪਹਿਲ ਸ਼ੁਰੂ ਕਰੇਗਾ। ਸੋ ਬੁਨਿਆਦੀ ਜਿਹੜਾ ਵਜ਼ਨ ਹੈ, ਭਾਰ ਹੈ, ਉਹ ਅਮਰੀਕਾ ਦੇ ਉੱਤੇ ਵੇ। ਔਰ ਇਹ ਗੱਲ ਯੂਰਪ ਵੀ ਜਾਣਦਾ ਹੈ। ਦੇਖੋ, ਯੂਰਪ ਕਿਉਂ ਨਹੀਂ ਇਸ ਜੰਗ 'ਚ ਸ਼ਾਮਿਲ ਹੋਇਆ? ਕਿਉਂਕਿ ਯੂਰਪ ਨੇ ਕਿਹਾ ਜੀ ਕਿ ਇਸਰਾਈਲ ਨੇ ਤੈਨੂੰ ਸੀਟਿਆ, ਅਸੀਂ ਕਿਉਂ ਇਸ ਦਲਦਲ ਵਿੱਚ ਆਈਏ? ਸੋ ਯੂਰਪ ਨੇ ਤਾਰੀਖ ਦੇ ਵਿੱਚ ਪਹਿਲਾ ਮੌਕਾ ਹੈ ਕਿ ਇਸਰਾਈਲ ਪੂਰੀ ਦੁਨੀਆ 'ਚ ਇਕੱਲਾ ਜਿਹਾ ਹੋ ਗਿਆ। ਯਾਨੀ ਪਹਿਲੇ ਸਿਰਫ ਐਂਟੀ ਮੁਸਲਿਮ ਹੁੰਦੇ ਸਨ ਕਿ ਮੁਸਲਮਾਨ ਤੇ ਯਹੂਦੀਆਂ ਦਾ ਸੀ। ਐਤਕੀ ਯੂਰਪ, ਨੇਟੋ, ਆਸਟ੍ਰੇਲੀਆ, ਜਾਪਾਨ ਸਾਰਿਆਂ ਨੇ ਮੁਸ਼ਤਰਕਾ ਫੈਸਲਾ ਕੀਤਾ ਕਿ ਇਹ ਅਮਰੀਕਾ ਤੇ ਇਸਰਾਈਲ ਦੇ ਕਹਿਣ ਤੇ ਦਲਦਲ ਵਿੱਚ ਫਸ ਰਿਹਾ ਤੇ ਅਸੀਂ ਕਿਉਂ ਇਹਦੀ ਜੰਗ ਲੜੀਏ। ਸੋ ਇਹੋ ਹੀ ਸੂਰਤ-ਏ-ਹਾਲ ਹੁਣ ਹੋਏਗੀ। ਅਗਰ ਕੋਈ ਸੀਜ਼ਫਾਇਰ ਦੀ ਵਾਇਲੇਸ਼ਨ ਹੋਏਗੀ ਤੇ ਉਹ ਇਸਰਾਈਲ ਵੱਲੋਂ ਹੋਏਗੀ, ਔਰ ਕੋਈ ਫਾਲਸ ਫਲੈਗ, ਕੋਈ ਝੂਠਾ, ਕੋਈ ਡਰਾਮੇ ਕੋਈ ਕੀਤਾ ਜਾਏਗਾ ਮਨਗੜਤ ਜਿਹਾ, ਤੇ ਉਹ ਵੀ ਉਧਰੋਂ ਹੋਏਗਾ। ਇਹਦੇ ਉੱਤੇ ਨਜ਼ਰਾਂ ਰੱਖਣੀਆਂ, ਜ਼ਮਾਨਤ ਦੇਣੀ ਇੱਕ ਪਾਸੇ ਅਮਰੀਕਾ ਦਾ ਕੰਮ ਹੈ, ਇੱਕ ਪਾਸੇ ਪਾਕਿਸਤਾਨ ਤੇ ਚਾਈਨਾ ਤੇ ਉਹਨਾਂ ਮੁਲਕਾਂ ਦਾ ਕੰਮ ਹੈ। ਮੇਰਾ ਖਿਆਲ ਹੈ ਤੁਸੀਂ ਵੀ ਐਗਰੀ ਕਰੋਗੇ ਕਿ ਪਾਕਿਸਤਾਨ ਦੇ ਵੱਲੋਂ ਜ਼ਮਾਨਤ ਜਿਹੜੀ ਈਰਾਨ ਦੀ ਦਿੱਤੀ ਗਈ ਹੈ, ਈਰਾਨ ਉਹਦਾ ਪੂਰਾ ਇਹਤਰਾਮ ਕਰੇਗਾ। ਲੇਕਿਨ ਬਦਕਿਸਮਤੀ ਹੈ ਵੇ ਕਿ ਇਸਰਾਈਲ ਨੂੰ ਕੌਣ ਰੋਕੇਗਾ? ਇਸਰਾਈਲ ਨੂੰ ਨਹੀਂ ਰੋਕੇਗਾ ਤੇ ਫਿਰ ਇਹਦੀ ਕੀਮਤ ਪੂਰੀ ਅਮਰੀਕਾ ਵੀ ਚੁਕਾਏਗਾ। ਦੇਖੋ, ਅਮਰੀਕੀ ਫੌਜੀ ਆਪਣੀ ਜਾਨਾਂ ਦੇਣ ਨੂੰ ਇੰਜ ਨਹੀਂ ਤਿਆਰ। ਅਮਰੀਕੀ ਫੌਜ ਦੇ ਵਿੱਚ ਵੀ ਬੜੀ ਸਖਤ ਮੁਖਾਲਫਤ ਚੱਲ ਪਈ ਹੈ। ਬਾਕਾਇਦਾ ਵੀਡੀਓ ਬਿਆਨ ਆ ਰਹੇ ਨੇ ਸਰਵਿੰਗ ਕਰਨਲਸ ਔਰ ਫੌਜੀਆਂ ਦੇ ਕਿ ਜੀ ਸਾਨੂੰ ਇਸ ਜੰਗ ਦੇ ਵਿੱਚ ਅੰਧਾ ਧਕੇਲਿਆ ਜਾ ਰਿਹਾ, ਅਸੀਂ ਨਹੀਂ ਲੜਨਾ ਚਾਹੁੰਦੇ। ਐਸੇ ਤਰ੍ਹਾਂ ਅਮਰੀਕਾ ਦਾ ਆਰਮੀ ਚੀਫ ਜੇ ਉਹਨੂੰ ਹਟਾਇਆ ਗਿਆ ਨੌਕਰੀ ਤੋਂ, ਉਹਨੂੰ ਬਰਖਾਸਤ ਕੀਤਾ ਗਿਆ, ਤੇ ਉਹਦੀ ਇਹੋ ਹੀ ਵਜ੍ਹਾ ਬਣੀ, ਪੈਂਟਾਗਨ ਨਹੀਂ ਚਾਹੁੰਦੀ ਕਿ ਇਹ ਜੰਗ ਅਮਰੀਕਾ ਮਜ਼ੀਦ ਲੜੇ। ਸੋ ਮੈਂ ਨਹੀਂ ਸਮਝਦਾ ਕਿ ਇਹਦੇ 'ਚ ਅਮਰੀਕਾ ਦਾ ਕੋਈ ਫਾਇਦਾ ਹੋਏਗਾ ਜੇ ਦੁਬਾਰਾ ਜੰਗ ਸ਼ੁਰੂ ਹੋਈ। ਡਾਕਟਰ ਸਾਹਿਬ, ਤੁਸੀਂ ਸ਼ਾਇਦ ਜਿਹੜੇ ਨੁਕਾਤ ਨੇ ਉਹ ਸਾਰੇ ਮੀਡੀਆ 'ਚ ਰਿਪੋਰਟ ਵੀ ਹੋ ਰਹੇ ਨੇ, ਆਲਦੋ ਉਹਨੂੰ ਆਨ ਦਾ ਰਿਕਾਰਡ ਤਾਂ ਤੁਸੀਂ ਨਹੀਂ ਕਹਿ ਸਕਦੇ, ਬਟ ਇਹ ਹੈ ਕਿ ਮੀਡੀਆ 'ਚ ਰਿਪੋਰਟ ਹੋ ਰਹੇ ਨੇ, ਤਾਂ ਸ਼ਾਇਦ ਤੁਸੀਂ ਵੇਖ ਰਹੇ ਹੋਣਗੇ ਬੜੀ ਸਖਤ ਸ਼ਰਾਇਤ ਨੇ ਦੋਵਾਂ ਪਾਸੇ। ਔਰ ਲੱਗ ਨਹੀਂ ਰਿਹਾ, ਸਪੈਸ਼ਲੀ ਅਗਰ ਮੈਂ ਗੱਲ ਕਰਾਂ ਕਿ ਜੀ ਮਿਜ਼ਾਈਲ ਪ੍ਰੋਗਰਾਮ ਜਿਹੜੀ ਇੱਕ ਉਹਨਾਂ ਦੀ ਈਰਾਨ ਨੇ ਜਿਹੜੀ ਯੂਰੇਨੀਅਮ ਮੌਜੂਦਗੀ ਹੈ, ਜਾਂ ਬਾਕੀ ਜਿਹੜੇ ਮਾਮਲਾਤ ਨੇ, ਜਾਂ ਅਮਰੀਕਾ ਦਾ ਅਗਰ ਮੈਂ ਕਹਾਂ ਕਿ ਜੀ ਉਹ ਗਲਫ ਵਿੱਚੋਂ ਆਪਣੇ ਸਾਰੇ ਫੌਜੀ ਅੱਡੇ ਖਤਮ ਕਰ ਦੇਗਾ, ਤੇ ਕੀ ਨਜ਼ਰ ਆ ਰਿਹਾ? ਬੜੇ ਸਖਤ ਜਾਂ ਨਹੀਂ ਇਹ ਨੁਕਾਤ, ਔਰ ਇਹਨਾਂ ਤੇ ਇਤਫਾਕ ਰਾਏ ਕਿਸ ਤਰ੍ਹਾਂ ਹੋਏਗਾ? ਮੈਂ ਇੱਕੋ ਹੀ ਗੱਲ ਪਿਛਲੇ 10 ਦਿਨਾਂ ਤੋਂ ਕਹੀ, ਔਰ ਅਲਹਮਦੁਲਿਲਾ ਮੈਨੂੰ ਇੰਝ ਲੱਗਾ ਜਿਵੇਂ ਉਹੀ ਹੋਇਆ। ਮੈਂ ਕਿਹਾ ਜੀ ਇਹ ਸਾਰੀ ਜੰਗ ਦਾ ਇੱਕੋ ਹੀ ਤਰੀਕਾ ਹੈ, ਪਹਿਲੇ ਬਗੈਰ ਕਿਸੇ ਅਮਲ ਤੋਂ, ਬਗੈਰ ਕਿਸੇ ਸ਼ਰਤ ਤੋਂ ਇੱਕ ਵਾਰੀ ਸੀਜ਼ ਫਾਇਰ ਕੀਤਾ ਜਾਏ, ਜਿਹੜਾ ਹੋ ਗਿਆ। ਤੇ ਦੂਜਾ ਫੇਜ਼ ਹੈ ਕਿ ਇੱਕ ਵਾਰੀ ਆਮਣੇ ਸਾਹਮਣੇ ਬਿਠਾਇਆ ਜਾਏ। ਆਮਣੇ ਸਾਹਮਣੇ ਬਿਠਾ ਕੇ ਜਿਹੜੀਆਂ ਨਜਾਇਜ਼ ਜਾਇਜ਼ ਗੱਲਾਂ ਨੇ ਇੱਕ ਦੂਜੇ ਨਾਲ ਆਰਗੂਮੈਂਟ ਕਰਕੇ, ਕੁਝ ਲੋਕ ਕੁਝ ਦੋ ਦੀ ਬੁਨਿਆਦ ਦੇ ਉੱਤੇ ਦੋਵੇਂ ਪਾਰਟੀਆਂ ਐਗਰੀ ਕਰਨ ਦੀਆਂ, ਔਰ ਉਹਦੇ ਵਿੱਚ ਜਿਹੜੇ ਜਾਇਜ਼ ਮੁਤਾਲਬਾਤ ਨੇ ਉਹ ਦੋਨਾਂ ਦੇ ਮੰਨੇ ਜਾਂਦੇ। ਔਰ ਅਮਰੀਕਾ ਵੀ ਇਹ ਜਾਣਦਾ ਹੈ ਕਿ ਅਗਰ ਉਹ 15 ਚੀਜ਼ਾਂ ਮੰਗ ਰਿਹਾ ਤੇ ਉਹਨਾਂ ਨੂੰ 2-3 ਚੀਜ਼ਾਂ 4 ਚੀਜ਼ਾਂ ਲੱਭਣ ਦੀਆਂ, ਤੇ ਇਸੇ ਤਰ੍ਹਾਂ ਈਰਾਨ ਵੀ ਇਹ ਜਾਣਦਾ ਹੈ ਕਿ ਅਗਰ ਉਹ 10 ਚੀਜ਼ਾਂ ਮੰਗ ਰਿਹਾ ਤੇ ਉਹਨੂੰ 5 ਚੀਜ਼ਾਂ ਹੀ ਲੱਭਣ ਦੀਆਂ। ਇਹ ਬੁਨਿਆਦੀ ਤੌਰ ਤੇ ਕਾਰੋਬਾਰ ਦੀ ਬੇਸਿਕ ਜਿਹੜੀ ਡੈਫੀਨੇਸ਼ਨ ਹੈ ਉਹਦੇ ਉੱਤੇ ਹੈ ਕਿ 10 ਚੀਜ਼ਾਂ ਮੰਗੋਗੇ ਤੇ ਕੋਈ 4 ਤੇ ਲੱਭਣ ਦੀਆਂ। ਇਹੋ ਹੀ ਸੂਰਤ-ਏ-ਹਾਲ ਈਰਾਨ ਤੇ ਅਮਰੀਕਾ ਦੇ ਮੁਜ਼ਾਕਰਾਤ ਦੀ ਹੈ, ਵਿੱਚ ਪਾਕਿਸਤਾਨ ਦਾ ਕਿਰਦਾਰ ਹੈ। ਮੈਨੂੰ ਉਮੀਦ ਬਹੁਤ ਹੈ ਕਿਉਂਕਿ ਜੰਗ ਖਤਮ ਹੋਣਾ ਦੋਨਾਂ ਦੀ ਜ਼ਰੂਰਤ ਹੈ। ਭਾਵੇਂ ਦੁਨੀਆ ਦੇ ਅੱਗੇ ਦੋਵੇਂ ਜੋ ਮਰਜ਼ੀ ਨਾਰੇ ਲਾਣ, ਈਰਾਨ ਦੀ ਵੀ ਤਬਾਹੀ ਫਿਰ ਗਈ, 14,000 ਹਮਲੇ ਹੋਏ ਨੇ, ਠੀਕ ਹੈ ਜੀ। ਔਰ ਉਧਰ ਅਮਰੀਕਾ ਦੇ ਵਿੱਚ ਵੀ ਬੜੀ ਤਬਾਹੀ ਫਿਰੀ ਹੈ। ਉਹਦਾ ਜਿਹੜਾ ਸੀ ਬਹਿਰੀ ਬੇੜਾ ਇਬਰਾਹਮ ਲਿੰਕਨ ਔਰ ਹੈਨਰੀ ਫੋਰਡ, ਔਰ ਫਿਰ ਉਸ ਤੋਂ ਬਾਅਦ ਇਹ ਜਿਹੜਾ ਆਖਰੀ ਆ ਰਿਹਾ ਸੀ, ਇਹ ਸਾਰੇ ਜਿਹੜੇ ਨੇ ਇਹ ਤਬਾਹ ਹੋ ਜਾਣੇ ਨੇ। ਸੋ ਅਮਰੀਕਾ ਐਡਾ ਵੱਡਾ ਰਿਸਕ ਨਹੀਂ ਲੈ ਸਕਦਾ। ਮੈਂ ਸਮਝਣਾ ਕਿ ਮੁਜ਼ਾਕਰਾਤ ਟੇਬਲ ਤੱਕ ਇਸਲਾਮਾਬਾਦ ਤੇ ਜਦੋਂ ਇਕੱਠ ਹੋਏਗਾ, ਇਕੱਠ ਦੇ ਵਿੱਚ ਮੈਨੂੰ ਅੱਲਾ ਦੇ ਘਰ ਬੜੀ ਉਮੀਦ ਹੈ ਕਿ ਪਾਕਿਸਤਾਨ ਨੂੰ ਮਜ਼ੀਦ ਅੱਲਾ ਇੱਜ਼ਤਾਂ ਦੇਗਾ, ਔਰ ਪਾਕਿਸਤਾਨ ਇਨਸ਼ਾਅੱਲਾ ਮੁਜ਼ਾਕਰਾਤ ਨੂੰ ਮੁਸਤਕਿਲ ਜੰਗਬੰਦੀ ਔਰ ਫਿਰ ਅਰਬ ਮੁਲਕਾਂ ਵਿੱਚ ਮੁਸਤਕਿਲ ਇੱਕ ਇਤਿਹਾਦ ਔਰ ਮੁਸਤਕਿਲ ਕੋਈ ਐਸੀ ਸ਼ਕਲ ਨਿਕਲੇਗੀ ਕਿ ਇੱਕ ਨਵਾਂ ਮੁਸਲਿਮ ਦੁਨੀਆ ਤਾਂ ਨਜ਼ਰ ਆਏਗੀ ਪਾਕਿਸਤਾਨ ਦੇ ਲੀਡਿੰਗ ਰੋਲ ਦੇ ਨਾਲ।